ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੋਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਗਲੋਬਿਸ, ਮਨਦੀਪ ਸਿੰਘ ਸੈਨਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 20 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੇ ਵਲਾਈਏ ਸ਼ਰਮਾ ਜੀ, ਸ਼ੁਰੂਆਤ ਕਰੀਏ ਅਦਾਲਤ ਤੋਂ। ਕਹਿੰਦੇ 1000 ਰੁਪਈਆ ਤੇ ਜ਼ਮੀਨਾਂ ਦੇ ਮਾਮਲੇ ਦੇ ਵਿੱਚ ਸਰਕਾਰ ਦੇ ਮਨਸੂਬਿਆਂ ਤੇ ਪਾਣੀ ਫਿਰ ਗਿਆ ਜੀ। ਪ੍ਰਵੀਨ ਜੀ, 23 ਫਰਵਰੀ ਨੂੰ ਪੰਜਾਬ ਦੀ ਕੈਬਨਿਟ ਬੈਠਕ ਹੈ ਜੀ ਤੇ ਉਸ ਕੈਬਨਿਟ ਬੈਠਕ ਦੇ ਵਿੱਚ ਇਹ ਮੰਨਿਆ ਜਾ ਰਿਹਾ ਸੀਗਾ ਕਿ 1000 ਰੁਪਏ ਵਾਲੇ ਫਾਰਮੂਲੇ ਤੇ ਮੋਹਰ ਲੱਗ ਜੂਗੀ। ਅਸਲ 'ਚ ਤਾਂ ਸਰਕਾਰ ਨੇ ਕਈ ਚੀਜ਼ਾਂ ਹੋਰ ਵੀ ਇਹ 'ਚ ਬਚਣੀਆਂ ਹੋਣਗੀਆਂ। ਹੋ ਸਕਦਾ ਹੈ ਉਪ ਮੁੱਖ ਮੰਤਰੀ ਵਾਲਾ ਮਸਲਾ ਨਾ ਬਚਣਾ ਪੈ ਜਾਵੇ। ਸਹੀ ਗੱਲ ਹੈ ਨਾ। ਹੋ ਸਕਦਾ ਹੈ ਮਤਲਬ ਕਿ ਜਿਹੜੀ ਅਮਨਕੁੰਦ ਦੀ ਸਥਿਤੀ ਹੈ ਸ਼ਾਇਦ ਉਹਦੇ ਤੇ ਗੰਭੀਰਤਾ ਨਾਲ ਗੱਲ ਕਰ ਲੈਣ। ਉਮੀਦ ਕਰਦੇ ਆ, ਵੈਸੇ ਉਮੀਦਾਂ ਪੂਰੀਆਂ ਨਹੀਂ ਹੁੰਦੀਆਂ ਜੀ ਜੀ। ਜੇ ਉਹੋ ਜਿਹਾ ਕੰਮ ਕਰਦੇ ਤਾਂ ਇਹ ਦਿਨੇ ਕਿਉਂ ਆਉਂਦੇ। ਪਰ ਅਹਿਮ ਤੌਰ ਤੇ ਇਸ ਕੈਬਨਿਟ ਦੇ ਵਿੱਚ ਫੈਸਲਾ ਹੋਣਾ ਬਜਟ ਸੈਸ਼ਨ ਦੀ ਤਰੀਕ ਦਾ। ਜੀ ਜੀ। ਕਿਉਂਕਿ ਇਹ ਚੁਣਾਵੀ ਬਜਟ ਵੀ ਬਣਨਾ ਤੇ ਆਖਰੀ ਬਜਟ ਵੀ ਹੈ ਇਸ ਕਾਰਜਕਾਲ ਦਾ। ਸਹੀ ਹੈ। ਇਸ ਤੋਂ ਬਾਅਦ ਚੋਣਾਂ ਆ ਜਾਣੀਆਂ ਨੇ ਫਿਰ ਅਗਲੇ ਬਜਟ ਦੇ ਦਰਮਿਆਨ ਤਾਂ। ਇਹ ਵੀ ਹੋ ਸਕਦਾ ਕਿ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਜਨਗਣਨਾ ਹੈ ਤੇ ਉਹਦੇ ਕਰਕੇ ਹੋ ਸਕਦਾ ਚੋਣਾਂ 2 ਮਹੀਨੇ ਪਹਿਲਾਂ ਹੋ ਜਾਣ। ਇਹ ਨਾ ਹੋਵੇ ਦਸੰਬਰ 'ਚ ਜਾਂ ਜਨਵਰੀ ਦੇ ਪਹਿਲੇ ਹਫ਼ਤੇ ਕਿਤੇ ਚੋਣਾਂ ਆ ਜਾਣ। ਇਸ ਲਈ ਸਾਰਾ ਫੋਕਸ ਇਸ ਬਜਟ 'ਚ ਰਹਿਣ ਵਾਲਾ। ਤੇ ਸਰਕਾਰ ਜਿੱਥੇ ਨੂੰ ਚੁਣਾਵੀ ਬਜਟ ਬਣਾਉਣਾ ਚਾਹੁੰਦੀ ਹੈ, ਉੱਥੇ ਇਸ ਕੈਬਨਿਟ ਦੇ ਵਿੱਚੋਂ ਇਸ ਗੱਲ ਤੇ ਵੀ ਅੱਗੇ ਵਧਣਾ ਚਾਹੁੰਦੀ ਸੀ ਕਿ ਕਿਸੇ ਤਰੀਕੇ ਨਾਲ 1000 ਰੁਪਈਆ ਬੀਬੀਆਂ ਦੇ ਖਾਤਿਆਂ 'ਚ ਪਾ ਦਈਏ। ਜੀ ਜੀ, ਸਹੀ ਹੈ। ਤੇ ਉਹਦੇ ਲਈ ਜਿਹੜੀ ਯੋਜਨਾ ਤੇ ਕੰਮ ਕਰ ਰਹੇ ਸੀ, ਕਦੇ ਲੈਂਡ ਪੂਲਿੰਗ, ਕਦੇ ਸ਼ਾਮਲਾਟ, ਕਦੇ ਮਤਲਬ ਕਿ ਹੋਰ ਜਿਹੜੇ ਵੀ ਹੈਗੇ ਨੇ ਗੈਸਟ ਹਾਊਸ, ਰੈਸਟ ਹਾਊਸ ਕੋਈ ਵੇਚਣੇ, ਗਿਰਵੀ ਰੱਖਣੇ, ਗਹਿਣੇ ਪਾਉਣੇ, ਕੁਛ ਕਰਨਾ, ਪਿੰਡਾਂ ਦੀ ਜ਼ਮੀਨਾਂ ਚੋਂ ਪੈਸੇ ਲੈ ਲਓ, ਕਮਿਸ਼ਨ ਲੈ ਲਓ, ਆਹ ਕਰ ਲਓ, ਸਾਰਾ ਹੱਥਕੰਡੇ ਅਪਣਾਏ ਜਾ ਰਹੇ ਸੀ ਜਿਨ੍ਹਾਂ ਚੋਂ ਮੋਹਾਲੀ ਦੀ ਮੰਡੀ ਵੇਚੀ। ਜੀ ਸਹੀ ਹੈ। ਮਤਲਬ ਤਬਦੀਲ ਕੀਤੀ ਤੇ ਫਿਰ ਉਹ ਵੇਚਣ ਦੇ ਰਾਹ ਪਏ। ਫਿਰ ਥਰਮਲ ਪਲਾਂਟ ਬਠਿੰਡੇ ਵਾਲੀ ਦੀ ਜ਼ਮੀਨ ਦਾ ਸੌਦਾ ਇਹਨਾਂ ਨੇ ਇੱਕ ਕਲੋਨੀ ਨਾਲ ਕਰਨ ਦੇ ਹਵਾਲੇ ਨਾਲ ਅੱਗੇ ਵਧ ਗਏ। ਆਪਾਂ 1 ਦਿਨ 2 ਦਿਨ ਪਹਿਲਾਂ ਹੀ ਗੱਲ ਕਰਕੇ ਹਟੇ ਹਾਂ। 50 ਏਕੜ ਜ਼ਮੀਨ ਜਿਹੜੀ ਬਡੂੰਗਰ ਪਿੰਡ ਦੇ ਲਾਗੇ ਪਾਵਰਕਾਮ ਦੀ ਪਈ ਸੀ, ਉਹਦੇ ਉੱਤੇ ਸੌਦਾ ਹੋ ਗਿਆ ਕਿ ਤਬਦੀਲ ਕਰੋ ਜੀ ਉਹਨੂੰ, ਹੈ ਨਾ, ਪੁੱਡਾ ਨੂੰ, ਤੇ ਉਸ ਤੋਂ ਬਾਅਦ ਕਰੋ ਜੀ ਇਹ ਕੰਮ, ਹੈ ਨਾ। ਸੋ ਇਹ ਸਾਰੀ ਪ੍ਰਕਿਰਿਆ 'ਚ ਜਦੋਂ ਅੱਗੇ ਵਧ ਰਹੇ ਸੀ ਤਾਂ ਇੱਕ ਤਰ੍ਹਾਂ ਅਦਾਲਤ ਚਲੀ ਗਈ ਵੀ ਕਿ ਕੀ ਤਰੀਕਾ ਹੈ, ਇਹ ਤਾਂ ਲੋਕਾਂ ਦੀ ਜਾਇਦਾਦ ਹੈ ਇੱਕ ਤਰ੍ਹਾਂ ਨਾਲ। ਜੀ ਜੀ। ਤੇ ਇਹ ਕਿਵੇਂ ਆ ਸੌਦੇਬਾਜ਼ੀਆਂ ਕਰ ਸਕਦੇ ਨੇ, ਜਿਹੜੇ ਕੰਮ ਲਈ ਲਈ ਗਈ ਉਸ ਕੰਮ ਤੋਂ ਹਟਾ ਕੇ ਕਿਵੇਂ ਬਦਲ ਸਕਦੇ ਨੇ। ਹੁਣ ਇਹ ਤਾਂ ਹਿਸਾਬ ਲਾਈ ਬੈਠੇ ਸੀ ਕਿ 1500 ਕਰੋੜ ਦੀ ਜ਼ਮੀਨ ਹੈ ਪਾਵਰਕਾਮ ਦੀਆਂ ਜਿਹੜੀਆਂ ਅਸੀਂ ਵੇਚਣੀ ਹੈ। ਠੀਕ ਹੈ ਜੀ। ਸਾਨੂੰ ਇੱਧਰੋਂ ਪੈਸਾ ਇੰਨਾ ਆਉਣਾ, ਪਟਿਆਲੇ ਤੋਂ ਇੰਨਾ ਆਉਣਾ, 23 ਨੰਬਰ ਫਾਟਕ ਤੋਂ ਇੰਨਾ ਆਉਣਾ, ਬੱਸ ਅੱਡੇ ਤੋਂ ਇੰਨਾ ਆਉਣਾ, ਹਾਂਜੀ ਆਹ ਬਡੂੰਗਰ ਵਾਲੀ ਜ਼ਮੀਨ ਤੋਂ ਇੰਨਾ ਆਉਣਾ, ਲੁਧਿਆਣੇ ਇੰਨੀਆਂ ਪਈਆਂ ਉੱਥੋਂ ਆਉਣਾ। ਤੇ ਹਿਸਾਬ ਕਿਤਾਬ ਕਿ ਆਪਾਂ ਇੱਕ ਵਾਰ ਬੀਬੀਆਂ ਦੇ ਖਾਤੇ 'ਚ ਪਾ ਦਾਂਗੇ। ਕਦੇ ਇਹੀ ਉਮੀਦ ਲੈਂਡ ਪੂਲਿੰਗ ਤੋਂ ਕਰਦੇ ਸੀ, ਕਦੇ ਇਹੀ ਪਾਵਰਕਾਮ ਤੋਂ ਕਰਨ ਲੱਗ ਪਏ। ਹੁਣ ਮਾਣਯੋਗ ਹਾਈ ਕੋਰਟ ਨੇ ਰੋਕ ਲਾਤੀ ਜੀ ਇਹ ਸਾਰੀ ਪ੍ਰਕਿਰਿਆ ਤੇ। ਬੇਸ਼ੱਕ ਅਗਲੀ ਸੁਣਵਾਈ ਹੋਊਗੀ, ਇਹ ਨਹੀਂ ਗਾ ਕਿ ਪਰਮਾਨੈਂਟ ਹੈ, ਹੋ ਸਕਦਾ ਕੱਲ ਨੂੰ ਰੋਕ ਖੁੱਲ ਜਾਵੇ, ਪਰ ਇੱਕ ਵਾਰ ਦਾ ਝਟਕਾ ਸਰਕਾਰ ਲਈ। ਸਹੀ। ਕਿਆ ਕੀ ਹੋ ਗਿਆ, ਉਹ ਸਾਰੀਆਂ ਆਸਾਂ ਉਮੀਦਾਂ ਧਰੀਆਂ ਰਹਿ ਗਈਆਂ। ਹਾਂ, ਹੋ ਸਕਦਾ ਕਿ ਝਟਕਾ ਉਹਨਾਂ ਨੂੰ ਵੀ ਲੱਗਿਆ ਹੋਵੇ ਜਿਹਨਾਂ ਨੂੰ ਉਮੀਦ ਸੀ ਕਿ 31,000 ਰੁਪਏ ਮਿਲ ਜੂਗਾ। ਸਹੀ ਗੱਲ। ਕਿਉਂਕਿ ਕੱਲ ਸਵੇਰ ਤੱਕ ਮਿਲ ਰਿਹਾ ਸੀ ਕਿ ਗੱਲ ਬਣ ਗਈ ਕਿ 23 ਤਰੀਕ ਵਾਲੇ 'ਚ ਮੋਹਰ ਲੱਗ ਜਾਣੀ ਆ, ਤੇ ਪਰ ਸ਼ਾਮ ਤੱਕ ਅਦਾਲਤ ਦਾ ਹੁਕਮ ਆਉਂਦਿਆਂ ਮਨਸੂਬਿਆਂ ਤੇ ਪਾਣੀ ਫਿਰ ਗਿਆ। ਹੁਣ ਇੱਕ ਪਾਸੇ ਇਹ ਦੂਜਾ ਝਟਕਾ ਲੱਗਿਆ BK ਜੰਜੂਆ ਦੇ ਮਾਮਲੇ 'ਚ ਜੀ।
ਤੁਸੀਂ ਇਹ ਦੇਖੋ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਕੋਈ ਚੀਫ ਸੈਕਟਰੀ ਜਿਹਾ ਬਣਿਆ ਸੀਗਾ ਜਿਹੜਾ ਕਿਸੇ ਰਿਸ਼ਵਤਖੋਰੀ ਦੇ ਕੇਸ ਦੇ ਵਿੱਚ ਅਜੇ ਨਾਮਜ਼ਦ ਸੀ। ਮਤਲਬ ਜਾਂ ਤਾਂ ਇਨਕੁਆਇਰੀ ਚੋਂ ਬਿਲਕੁਲ ਕਲੀਅਰ ਹੋ ਗਿਆ ਹੁੰਦਾ, ਜਾਂ ਕਿਸੇ ਤੇ ਅੱਜ ਕੱਲ ਇਹੋ ਜਿਹੇ ਮਾਮਲੇ ਨਹੀਂ ਹੁੰਦੇ ਸੀ ਜਿਹੜੇ ਹੁਣ ਤੱਕ ਬਣੇ ਨੇ। ਮਤਲਬ ਇਹ ਚੱਲ ਰਹੀ ਪ੍ਰਕਿਰਿਆ ਦੇ ਦਰਮਿਆਨ ਬਣਾਇਆ ਗਿਆ, ਜਿਹਦਾ ਬਹੁਤ ਹੋ ਹੱਲਾ ਮਚਿਆ, ਵਿਵਾਦ ਬਣਿਆ ਜੀ। ਅਗਲਾ ਲਾਂਭੇ ਹੋ ਗਿਆ, ਰਿਟਾਇਰ ਹੋ ਗਿਆ, ਸਾਰਾ ਕੁਝ ਨਿਬੜ ਗਿਆ, ਪਰ ਹੁਣ ਮਾਮਲਾ ਖੁੱਲ ਗਿਆ। ਇਹ 'ਚ ਵੀ ਫਜੀਅਤ ਹੈ ਜੀ ਜੀ। ਸੋ ਇਸ ਲਈ ਮੈਂ ਇਸ ਬਜਟ ਸੈਸ਼ਨ ਨੂੰ ਹੁਣ ਕਿਵੇਂ ਸਿਰੇ ਲਾਉਂਦੇ ਨੇ ਇਹ ਦੇਖਣ ਵਾਲੀ ਗੱਲ ਹੋਊਗੀ। 1000 ਰੁਪਏ ਵਾਲੇ ਫਾਰਮੂਲੇ ਤੇ ਕਿਵੇਂ ਖਰੇ ਉਤਰਦੇ ਨੇ, ਕਿਉਂਕਿ ਵਿਰੋਧੀ ਤਾਂ ਇਸ ਗੱਲੋਂ ਘੇਰ ਰਹੇ ਨੇ ਕਿ ਵੀ ਸ਼ੁਰੂ ਤੋਂ ਦੋ ਜਿੱਦਣ ਦਾ ਤੁਸੀਂ ਸਰਕਾਰ ਬਣਾਈ ਹੈ ਨਾ, ਤੇ ਉਹ ਤਾਂ ਇਹ ਮਾਹੌਲ ਸਿਰਜਣਾ ਚਾਹੁੰਦੇ ਨੇ। ਪਰ ਇੱਕ ਵਾਰ ਦੇ ਕੇ ਗਲੋਂ ਲਾਉਣਾ ਚਾਹੁੰਦੇ ਸੀ ਕਿ ਕੱਲ ਨੂੰ ਵੋਟਾਂ ਮੰਗਣ ਜਾਈਏ ਲੋਕ ਕਹਿ ਨਾ ਕਿ ਦਿੱਤੇ ਨਹੀਂਗੇ। ਹੁਣ ਕੀ ਕਰਨਗੇ? ਕੀ ਸਾਡੇ ਸਿਰ ਹੋਰ ਕਰਜ਼ੇ ਦਾ ਬੋਝ ਵਧੂਗਾ ਜੀ? ਕੁਝ ਹੋਰ ਵੇਚਣ ਤੇ ਲਾਉਣਗੇ? ਸਹੀ ਗੱਲ। ਪਰ ਇੱਕ ਵਾਰ ਜਿਹੜੀ ਇਹ ਰੋਕ ਲੱਗੀ ਹੈ, ਇਹ ਕਾਬਲੇ ਤਾਰੀਫ ਹੈ ਕਿ ਥਰਮਲ ਪਲਾਂਟ ਬਠਿੰਡੇ ਵਾਲੀ ਤੋਂ ਲੈ ਕੇ ਪਟਿਆਲੇ ਵਾਲੀ ਉਹ ਜ਼ਮੀਨ ਤੱਕ 50 ਏਕੜ ਵਾਲੀ ਤੱਕ ਪਾਵਰਕਾਮ ਦੀ ਕੋਈ ਵੀ ਜ਼ਮੀਨ ਹੁਣ ਤਬਦੀਲ ਨਹੀਂ ਕੀਤੀ ਜਾਊਗੀ ਕਿਸੇ ਹੋਰ ਦੇ ਨਾਮ ਅਜੇ। ਜੀ ਜੀ ਬਿਲਕੁਲ। ਅਗਲੀ ਗੱਲ ਜਿਹੜੀ ਆ ਉਹ ਕਰੀਏ ਸ਼ਰਮਾ ਜੀ ਆਪਾਂ ਇਹਨਾਂ ਦੇ ਨਾਲ ਹੀ ਜੁੜੀ ਵੀ, ਕਿਉਂਕਿ ਆਪਾਂ ਲਗਾਤਾਰ ਵੇਖਦੇ ਹਾਂ ਕਿ ਸਰਕਾਰ ਫਰੰਟਾਂ ਦੇ ਉੱਤੇ ਫੇਲ ਹੁੰਦੀ ਜਾ ਰਹੀ ਹੈ। ਆਪਦੀਆਂ ਹੀ ਲਿਖੀਆਂ ਸਕ੍ਰਿਪਟਾਂ ਤੋਂ ਬਦਲਣਾ ਪੈ ਰਿਹਾ, ਆਪਦੇ ਜਿਹੜੇ ਲਏ ਫੈਸਲੇ ਉਹਨਾਂ ਤੋਂ ਯੂ ਟਰਨ ਮਾਰਨਾ ਪੈ ਰਿਹਾ। ਸਿੱਧੂ ਦੇ ਬਾਰੇ ਅਕਸਰ ਰਾਜਨੀਤਿਕ ਚਰਚਾ ਚੱਲਦੀ ਰਹਿੰਦੀ। ਆਪਾਂ ਕਹਿੰਦੇ ਹੁੰਦੇ ਸਿੱਧੂ ਜੇ ਚੁੱਪ ਨੇ ਤਾਂ ਵੀ ਖਬਰ ਹੈ, ਤੇ ਜੇ ਬੋਲਦੇ ਨੇ ਤਾਂ ਖਬਰ ਬਣੀ ਜਾਂਦੀ ਹੈ। ਨਵੇਂ ਰਾਜਨੀਤਿਕ ਫਰੰਟ ਦੀਆਂ ਕੰਸੋਆਂ ਨੇ ਕਿ ਲੈ ਕੇ ਆ ਰਹੇ ਨੇ? ਦੇਖੋ, ਨਵਜੋਤ ਸਿੰਘ ਸਿੱਧੂ ਹਮੇਸ਼ਾ ਤੋਂ ਆਪਣੇ ਬੋਲਣ ਦੇ ਅੰਦਾਜ਼ ਕਰਕੇ, ਆਪਣੀ ਬੇਵਾਕੀ ਕਰਕੇ, ਵਿਰੋਧੀਆਂ ਨੂੰ ਘੇਰਾਬੰਦੀ ਕਰਨ ਕਰਕੇ, ਆਪਣੀ ਲੱਛੇਦਾਰ ਗੱਲਾਂ ਕਰਨ ਕਰਕੇ, ਹੈ ਨਾ, ਜਾਂ ਇਮਾਨਦਾਰੀ ਵਾਲੀ ਦਿੱਖ ਕਰਕੇ ਬਹੁਤ ਪ੍ਰਚਲਿਤ ਨੇ। ਜੀ ਜੀ ਬਿਲਕੁਲ। ਤੇ ਇਹ ਸਭ ਦੇ ਵਿਚਾਲੇ ਉਹ ਆਪਣੀ ਪਾਰਟ ਟਾਈਮ ਰਾਜਨੀਤੀ ਵੀ ਕਰਦੇ ਰਹਿੰਦੇ ਨੇ। ਸਹੀ। ਜਦੋਂ ਕਿ ਰਾਜਨੀਤੀ ਇੱਕ ਫੁੱਲ ਟਾਈਮ ਕਾਰਜ ਹੈ। ਸਹੀ ਗੱਲ, ਬਿਲਕੁਲ ਬਿਲਕੁਲ। ਰਾਜਨੀਤੀ ਦਾ ਮਤਲਬ ਸਿਰਫ ਐਮਐਲਏ ਐਮਪੀ ਦੀ ਚੋਣ ਲੜਨਾ ਨਹੀਂ ਹੁੰਦਾ। ਸਹੀ ਗੱਲ। ਰਾਜਨੀਤੀ ਮੁੱਦਾ ਆਧਾਰਿਤ ਰਾਜਨੀਤੀ ਕਰਨਾ ਹੁੰਦਾ ਹੈ। ਤੁਸੀਂ ਲੋਕਾਂ ਦੀ ਚਾਰਜੋਈ ਕਰਦੇ ਹੋ, ਲੋਕ ਮੁੱਦਿਆਂ ਦੀ ਚਾਰਜੋਈ ਕਰਦੇ ਹੋ, ਸੂਬੇ ਦੀ ਚਾਰਜੋਈ ਕਰਦੇ ਹੋ, ਸੂਬੇ ਦੇ ਮਸਲਿਆਂ ਦੀ ਚਾਰਜੋਈ ਕਰਦੇ ਹੋ, ਰਾਸ਼ਟਰੀ ਅੰਤਰਰਾਸ਼ਟਰੀ ਮੁੱਦਿਆਂ ਤੇ ਕਿਵੇਂ ਨਜ਼ਰਸਾਨੀ ਰੱਖਦੇ ਹੋ, ਉਹਦਾ ਅਸਰ ਸਲੂਕ ਲੋਕਾਂ 'ਚ ਲੈ ਕੇ ਜਾਂਦੇ, ਸਾਰਾ ਕੁਝ ਰਾਜਨੀਤਿਕ ਵਰਤਾਰਾ। ਆਪਾਂ ਜੋ ਗੱਲਬਾਤ ਕਰ ਰਹੇ ਹਾਂ ਰਾਜਨੀਤੀ ਹੈ। ਸਹੀ। ਰਾਜਨੀਤਿਕ ਵਰਤਾਰਾ। ਸੋ ਇਸ ਲਈ ਰਾਜਨੀਤੀ ਦਾ ਮਤਲਬ ਇਹ ਨਹੀਂ ਕਿ ਚੋਣ ਲੜਨਾ ਹੀ ਹੈ, ਪਰ ਸਿੱਧੂ ਜੋੜੇ ਲਈ ਚੋਣ ਲੜਨਾ, ਉਹਦੇ ਵਾਲੀ ਕੁਰਸੀ ਤੇ ਰਹਿਣਾ, ਇਸੇ ਨੂੰ ਉਹਨਾਂ ਨੇ ਰਾਜਨੀਤਿਕ ਆਧਾਰ ਬਣਾਇਆ ਜੀ। ਸਹੀ ਹੈ। ਤੇ ਉਹ ਪਾਰਟ ਟਾਈਮ ਲੜਦੇ। ਕਿਸੇ ਸਮੇਂ ਨਵਜੋਤ ਸਿੰਘ ਸਿੱਧੂ ਬੀਜੇਪੀ ਦੇ ਵਿੱਚ ਉਹਨਾਂ ਦੇ ਮੁੱਖ ਬੁਲਾਰਿਆਂ 'ਚ ਇੱਕ ਸੀ, ਮੁੱਖ ਚਿਹਰਿਆਂ 'ਚ ਇੱਕ ਸੀ ਕਿ ਦੇਸ਼ 'ਚ ਕਿਤੇ ਲੈ ਕੇ ਜਾਣਾ ਸਿੱਧੂ ਦਿਖਾਉਣ ਵਾਲੀ ਚੀਜ਼ ਸੀ। ਦਰਸ਼ਨੀ ਘੋੜਾ ਆਪੇ ਕਹਿੰਦੇ ਹੁੰਦੇ ਸੀ, ਹੈ ਨਾ। ਤੇ ਉਹ ਜਦੋਂ ਛੱਡ ਕੇ ਆਏ ਬੀਜੇਪੀ ਨੂੰ ਤੇ ਕਹਿੰਦੇ ਮੈਂ ਉਤਰ ਰਿਹਾ ਸੀ ਸੰਸਦ ਦੀਆਂ ਪੌੜੀਆਂ, ਚੜ੍ਹਨਾ ਸੀ ਕੇਜਰੀਵਾਲ ਦੇ ਘਰ ਦੀਆਂ ਪੌੜੀਆਂ, ਤੇ ਕੇਜਰੀਵਾਲ ਨੇ ਫੋਨ ਚੱਕਣਾ ਹੀ ਬੰਦ ਕਰਤਾ। ਪਹਿਲਾਂ ਕਹਿੰਦੇ ਆਪੇ ਕਹਿ ਕੇ ਛੜਾਏ, ਗੱਲਾਂ ਉਹਨਾਂ ਨੇ ਖੁਦ ਮਤਲਬ 10 ਬੰਦਿਆਂ ਦੀ ਬੈਠੇ ਮਹਿਫਲ 'ਚ ਵੀ ਸੁਣਾਈਆਂ, 20 ਬੰਦਿਆਂ 'ਚ ਵੀ ਬੈਠ ਕੇ ਸੁਣਾਈਆਂ, ਜਾਂ ਮਤਲਬ ਜਿੱਦਣ ਛੱਡ ਕੇ ਆਏ ਉਹ ਤੋਂ ਬਾਅਦ ਪਹਿਲੀ ਪ੍ਰੈਸ ਕਾਨਫਰੰਸ ਜਦੋਂ ਚੰਡੀਗੜ੍ਹ ਕੀਤੀ ਆ ਕੇ ਨਾਲ ਪ੍ਰਗਟ ਸਿੰਘ ਬੈਂਸਪਰਾ ਇੱਕ ਨਵਾਂ ਗਰੁੱਪ ਬਣਾ ਰਹੇ ਹਾਂ, ਤਦ ਵੀ ਉਹਨਾਂ ਨੇ ਗੱਲ ਸੁਣਾਈ। ਮਤਲਬ ਇਹਦਾ ਮਤਲਬ ਤੁਸੀਂ ਇੱਕ ਥਾਂ ਤੋਂ ਦੂਏ ਰਾਜਨੀਤਿਕ ਸੌਦੇ ਲਈ ਛੱਡ ਕੇ ਆਏ ਸੀ। ਸੌਦਾ ਨਹੀਂ ਪਟਿਆ ਤੁਹਾਨੂੰ, ਪੰਜਾਬੀਅਤ ਦੀ ਯਾਦ ਆ ਗਈ, ਤੁਸੀਂ ਆਪਣਾ ਇੱਕ ਗਰੁੱਪ ਬਣਾ ਕੇ ਸਾਹਮਣੇ ਆ ਗਏ ਜੀ। ਉਹ ਤੋਂ ਬਾਅਦ ਤੁਸੀਂ ਕਾਂਗਰਸ ਦੇ ਰਾਹ ਪੈ ਗਏ। ਕਾਂਗਰਸ ਤੁਹਾਨੂੰ ਐਮਐਲਏਸ਼ਿਪ ਮਿਲ ਗਈ, ਮੰਤਰੀ ਦਾ ਅਹੁਦਾ ਮਿਲ ਗਿਆ, ਠੀਕ ਹੈ, ਪਰ ਤੁਹਾਡੀ ਇੱਛਾ ਮੁੱਖ ਮੰਤਰੀ ਬਣਨ ਦੀ ਜਾਗ ਪਈ, ਨਹੀਂ ਗੱਲ ਬਣੀ। ਚਲੋ ਤੁਹਾਨੂੰ ਪ੍ਰਧਾਨ ਦਾ ਵੀ ਅਹੁਦਾ ਮਿਲਿਆ, ਸਾਰਾ ਕੁਝ ਹੋਇਆ, ਪਰ ਤਾਂ ਵੀ ਫਿਰ 3 ਮਹੀਨੇ ਲਈ ਵੀ ਮੁੱਖ ਮੰਤਰੀ ਬਣਦੇ ਰਹਿ ਗਏ, ਤੇ ਤੁਹਾਡੀ ਨਾਰਾਜ਼ਗੀ ਵੱਧ ਗਈ ਤੇ ਤੁਸੀਂ ਛੱਡ ਕੇ ਪਰਾਂ ਹੋ ਗਏ। ਬਿਲਕੁਲ। ਪਰ ਤੁਸੀਂ ਏਜੰਡਾ ਲੈ ਕੇ ਘੁੰਮਦੇ ਸੀ ਪੰਜਾਬ ਦਾ। ਕੀ ਪੰਜਾਬ ਦੇ ਮਸਲੇ ਹੱਲ ਹੋ ਗਏ ਉਸ ਏਜੰਡੇ ਅਨੁਸਾਰ? ਸਹੀ ਹੈ। ਤੁਸੀਂ ਫਿਰ ਕੰਟਰੈਕਟਾਂ 'ਚ ਕਿਉਂ ਗਏ? ਤੁਸੀਂ ਕਰਦੇ ਪੰਜਾਬ ਦੇ ਮੁੱਦਿਆਂ ਦੀ ਰਾਜਨੀਤੀ, ਪੰਜਾਬ ਸ਼ਾਇਦ ਤੁਹਾਡੇ ਨਾਲ ਖੜਾ ਰਹਿੰਦਾ। ਪਰ ਹੁਣ ਕਹਿੰਦੇ ਨੇ ਕਿ 500 ਕਰੋੜ 'ਚ ਮੁੱਖ ਮੰਤਰੀ ਦੀ ਕੁਰਸੀ ਵਿਕਦੀ ਹੈ ਜੀ। ਕਾਂਗਰਸ ਦਾ 500 ਕਰੋੜ 'ਚ ਸੌਦਾ ਹੁੰਦਾ ਤੇ ਸਾਡੇ ਕੋਲ ਇੰਨੇ ਪੈਸੇ ਨਹੀਂ ਸੀ, ਅਸੀਂ ਕਿਵੇਂ ਖਰੀਦਦੇ ਫਿਰ? ਪਰ ਹੁਣ ਬੀਬੀ ਕਹਿੰਦੀ ਹੈ 25 ਲੱਖ ਮੈਂ ਰੋਜ਼, 40 ਲੱਖ ਮਹੀਨੇ ਦਾ ਮੈਂ ਕਮਾਉਣੀ ਹੈ, 25 ਲੱਖ ਰੋਜ਼ ਨਵਜੋਤ ਸਿੱਧੂ ਕਮਾਉਂਦਾ, ਹਰ ਰੋਜ਼ ਕਹਿੰਦੀ 25 ਲੱਖ ਕਮਾਉਂਦਾ। ਤੇ ਸਾਨੂੰ ਵੀ ਰਾਹੁਲ ਗਾਂਧੀ ਜੇ ਟਾਈਮ ਦਿੰਦਾ, ਫਿਰ ਦੇਖ ਲਓ ਹੋਰ ਕਿਹਨੂੰ ਦਿੰਦਾ। ਮਤਲਬ ਇਹਦਾ ਮਤਲਬ ਤੁਸੀਂ ਪੈਸੇ ਨਾਲ ਟਾਈਮ ਖਰੀਦ ਰਹੇ ਹੋ ਫਿਰ ਤਾਂ। ਸਹੀ ਗੱਲ।
ਫਿਰ ਇਹ ਕੀ ਕਿੱਥੇ ਰਹਿ ਗਈ ਤੁਹਾਡਾ ਉਹ ਸਿਧਾਂਤ, ਕਿੱਥੇ ਰਹਿ ਗਈਆਂ ਗੱਲਾਂ? ਜੀ ਜੀ ਚਲੋ ਇਹ ਨਾ ਹੋਵੇ ਕਿਤੇ ਹੁਣ ਇਨਕਮ ਟੈਕਸ ਵਾਲਿਆਂ ਲਈ ਤੁਸੀਂ ਰਾਹ ਖੋਲ ਲਓ, ਬਾਅਦ ਚ ਹਿਸਾਬ ਕਿਤਾਬ ਦੇਣੇ ਪੈ ਜਾਣ। ਸਹੀ ਗੱਲ ਆ। ਹੁਣ ਬੀਬੀ ਨਵਜੋਤ ਕੌਰ ਸਿੱਧੂ ਰਾਜਨੀਤਿਕ ਤੌਰ ਤੇ ਸਾਹਮਣੇ ਆਈ ਆ। ਉਹਨੇ ਪਹਿਲਾਂ ਵੀ ਕਿਹਾ ਸੀ ਮੈਂ ਇਸੇ ਸੀਟ ਤੋਂ ਲੜਨਾ, ਕਿਸੇ ਪਾਸਿਓਂ ਲੜਾਂ, ਜੇ ਇਹ ਨਹੀਂ ਦੇਣਗੇ ਹੋਰ ਪਾਸਿਓਂ। ਫਿਰ ਬੀਜੇਪੀ ਕਹਿੰਦੀ ਵੀ ਹੱਥ ਪੈਰ ਮਾਰਦੇ ਨਜ਼ਰ ਆਏ, ਹੋ ਸਕਦਾ ਬੀਜੇਪੀ ਦਰਵਾਜ਼ਾ ਖੋਲਣ ਨੂੰ ਤਿਆਰ ਨਾ ਹੋਵੇ। ਇਸ ਲਈ ਕਹਿੰਦੀ ਜਿਹਨੇ ਚੋਣ ਲੜਨੀ ਹੈ ਪੰਜਾਬ 'ਚ 117 ਚੰਗੇ ਬੰਦੇ ਸਾਡੇ ਨਾਲ ਆ ਜਾਓ, ਪਹਿਲਾਂ ਆਓ, ਪਹਿਲਾਂ ਪਾਓ, ਫਟਾਫਟ ਆ ਕੇ ਮਿਲੋ, ਟਿਕਟ ਲਓ। ਠੀਕ ਹੈ, ਚੰਗੀ ਗੱਲ ਹੈ। ਪੰਜਾਬ ਦੀ ਰਾਜਨੀਤੀ ਦੇ ਵਿੱਚ ਬੀਬੀਆਂ ਦੀ ਖਾਸੀ ਘਾਟ ਹੈ ਨਾ, ਤੇ ਧੜੱਲੇਦਾਰ ਬੀਬੀਆਂ ਤਾਂ ਪਹਿਲਾਂ ਵੀ ਘੱਟ ਨੇ। ਚਲੋ ਆ ਜਾਵੇ ਬੀਬੀ ਨਵਜੋਤ ਕੌਰ ਸਿੱਧੂ, ਚੰਗਾ ਦਮਖਮ ਰੱਖਦੀ ਹੈ। ਪਰ ਕੀ ਇਹ ਉਹੀ ਜੋ ਪਾਰਟ ਟਾਈਮ ਰਾਜਨੀਤੀ ਹੋਊਗੀ? ਕਹਿੰਦੀ ਕਿ ਨਵਜੋਤ ਸਿੰਘ ਸਿੱਧੂ ਦੇ ਤਾਂ ਸਾਲ ਦੇ ਕੰਟਰੈਕਟ ਨੇ, ਉਹ ਤਾਂ ਨਹੀਂ ਆ ਸਕਦੇ। ਅੱਛਾ, ਮੈਂ ਹੀ ਚਲਾਉਂ ਸਾਰਾ ਕੁਝ। ਮਤਲਬ ਤੁਹਾਡਾ ਇਹ ਹੈ ਕਿ ਦੇਖ ਚੜਾ ਲਓ, ਜੇ ਦਾਲ ਪੱਕ ਗਈ ਵਧੀਆ ਹੈ, ਵਧੀਆ ਰਿੱਝ ਗਈ, ਫਿਰ ਉਹ ਸਵਾਦ ਚੱਖਣ ਆ ਜਾਣਗੇ। ਮਤਲਬ ਜੇ ਗੱਲ ਬਣਦੀ ਦਿਖੀ ਫਿਰ ਉਹ ਆ ਜਾਣਗੇ। ਸਹੀ ਗੱਲ। ਜੇ ਨਾ ਬਣੀ ਫਿਰ ਉਹ ਆਪਣਾ ਕੰਮ। ਮਤਲਬ ਅਸੀਂ ਫਸਲ ਉਗਾਉਣੀ ਆ, ਅਸੀਂ ਖੇਤੀ ਕਰਨੀ ਆ, ਪਰ ਤੁਰਨਾ ਵੱਟੋ ਵੱਟ ਹੈ, ਪੈਰ ਨੂੰ ਮਿੱਟੀ ਨਹੀਂ ਲਾਉਣੀ। ਫਿਰ ਵੱਟੋ ਵੱਟ ਤੁਰ ਕੇ ਤਾਂ ਨਹੀਂ ਖੇਤੀ ਹੁੰਦੀ ਜੀ, ਤਾਂ ਖੇਤ ਉਤਰਨਾ ਪਊਗਾ। ਸਹੀ ਗੱਲ। ਉਹਦੇ ਲਈ ਅਸੀਂ ਤਿਆਰ ਨਹੀਂ ਗਏ। ਸੋ ਇਹ ਸਿੱਧੂ ਜੋੜਾ ਹੁਣ ਕਰਨਾ ਕੀ ਚਾਹੁੰਦਾ? ਕਿਸੇ ਰਾਜਨੀਤਿਕ ਤੌਰ ਤੇ ਦਬਾਅ ਬਣਾਉਣਾ ਚਾਹੁੰਦਾ ਕਿ ਸਾਨੂੰ ਲੈ ਲਓ, ਸਾਨੂੰ ਪੁੱਛ ਲਓ, ਜਾਂ ਇਹ ਨਵੇਂ ਓਵੈਸੀ ਬਣਨਾ ਚਾਹੁੰਦੇ ਨੇ? ਇਹਦੇ ਲਈ ਫਾਇਦਾ ਕਰਨਗੇ ਇਹ। ਸਹੀ ਗੱਲ। ਕਿਉਂਕਿ ਜਿੰਨੀਆਂ ਵੱਧ ਧਿਰਾਂ ਪੰਜਾਬ 'ਚ ਜੰਮ ਰਹੀਆਂ ਨੇ, ਲੋਕ ਇਹਦੇ ਵੀ ਅੰਦਾਜ਼ੇ ਲਾ ਰਹੇ ਨੇ ਕਿ ਇਹਦੇ ਪਿੱਛੇ ਵੀ ਕਿਤੇ ਉਹੀ ਘਾਗ ਰਾਜਨੀਤੀ ਤਾਂ ਨਹੀਂ ਗਏ ਸਹੀ ਗੱਲ। ਜਿਹੜੇ ਪੰਜਾਬ 'ਚ ਆਉਣ ਲਈ ਕਾਹਲੇ ਨੇ। ਤੇ ਉਹ ਹਰ ਲੋਕ ਤਾਂ ਇਹ ਵੀ ਅੰਦਾਜ਼ੇ ਲਾ ਰਹੇ ਨੇ ਕਿ ਜਿਹੜੇ ਕਿਸਾਨਾਂ ਤੇ ਡਾਂਗਾ ਫਿਰ ਰਹੀਆਂ, ਇੱਕ ਪਿੰਡ 400 FIR ਹੋ ਰਹੀਆਂ, ਇਹ ਵੀ ਬੀਜੇਪੀ ਲਈ ਤਾਂ ਨਹੀਂ ਮਾਹੌਲ ਸਿਰਜਿਆ ਜਾ ਰਿਹਾ। ਸਹੀ ਗੱਲ, ਬਿਲਕੁਲ। ਉਹਨਾਂ ਲਈ ਤਾਂ ਰਾਮ ਮੋਖਲਾ ਕੀਤਾ ਜਾ ਰਿਹਾ। ਕੌਣ ਕਿਹਦੇ ਵੱਲੋਂ ਖੇਡ ਰਿਹਾ ਅਜੇ ਕਿਸੇ ਨੂੰ ਨਹੀਂ ਪਤਾ। ਕਿਸੇ ਨੂੰ ਨਹੀਂ ਪਤਾ। ਸਹੀ ਹੈ। ਇਸ ਲਈ ਸਿੱਧੂ ਜੋੜਾ ਕਿਹਦੇ ਵੱਲੋਂ ਬੈਟਿੰਗ ਕਰਨ ਦੀ ਸੋਚ ਰਿਹਾ ਅਜੇ ਕਹਿਣਾ ਜਲਦਬਾਜ਼ੀ। ਬਿਲਕੁਲ ਜੀ। ਇਹਦਾ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਸ਼ਰਮਾ ਜੀ, ਵੀ ਜਿੰਨੇ ਜ਼ਿਆਦਾ ਫਰੰਟ ਤੇ ਉਹਦਾ ਫਾਇਦਾ ਕਿਹਨੂੰ ਹੈ, ਆਪਾਂ ਨੂੰ ਪਤਾ ਹੀ ਹੈ ਕਿਹੜੀ ਧਿਰ ਨੂੰ ਜ਼ਿਆਦਾ ਫਾਇਦਾ ਹੈ। ਤੇ ਜਿੰਨੀ ਅਰਾਜਕਤਾ ਵਧੂਗੀ, ਜਿੰਨਾ ਸਮਾਜ ਦੇ ਵਿੱਚ ਫਿਰਕਿਆਂ ਦਾ ਆਪਸੀ ਦੁਫੇੜ ਵਧੂਗਾ, ਉਹਦਾ ਫਾਇਦਾ ਕਿਹਨੂੰ ਹੈ, ਇਹ ਵੀ ਆਪਾਂ ਨੂੰ ਪਤਾ ਹੀ ਹੈ। ਸੋ ਅਗਲੀ ਗੱਲ ਕਰੀਏ ਸ਼ਰਮਾ ਜੀ, ਆਪਾਂ ਗੱਲ ਕਰੀਏ ਅਗਲੇ ਪੰਥਕ ਮਸਲੇ ਦੀ। ਕੀ 2 ਦਸੰਬਰ ਜਿਹੜੇ ਹੁਕਮਨਾਮੇ ਨੇ ਜੀ, ਉਹ ਪੰਥਕ ਮਾਮਲੇ ਜਿਹੜੇ ਅੱਜ ਕੱਲ੍ਹ ਦੇ ਮਾਹੌਲ ਦੇ ਵਿੱਚ ਆਪਾਂ ਦੇਖ ਰਹੇ ਹਾਂ ਭਖੇ ਹੋਏ ਨੇ, ਉਹਨਾਂ ਦੇ ਵਿੱਚ ਸਬੂਤ ਦਾ ਕੰਮ ਵੀ ਕਰ ਸਕਦੇ ਨੇ? ਦੇਖੋ, ਆਪਾਂ ਕੱਲ ਵੀ ਗੱਲ ਕਰ ਰਹੇ ਸੀ ਪ੍ਰਵੀਨ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਸਿਰਮੌਰ ਸਿੱਖ ਸੰਸਥਾ ਹੈ। ਜੀ ਜੀ। ਸ਼੍ਰੋਮਣੀ ਅਕਾਲੀ ਦਲ ਸਾਡਾ ਬਹੁਤ ਇਤਿਹਾਸਕਾਰੀ ਉਹ ਦਸਤਾ ਹੈ, ਉਹ ਦਲ ਹੈ ਜਿਹਨੇ ਕਦੇ ਪੰਜਾਬ ਦੇ ਲਈ, ਕੌਮ ਦੇ ਲਈ, ਵਿਰਸੇ ਦੇ ਲਈ, ਇਸ ਮਿੱਟੀ ਪਾਣੀ ਦੇ ਲਈ, ਖਿੱਤੇ ਦੇ ਲਈ ਆਪਣੀਆਂ ਜਾਨਾਂ ਤੱਕ ਵਾਰੀਆਂ, ਮੋਰਚੇ ਤੱਕ ਲਾਏ, ਜੇਲਾਂ ਤੱਕ ਕੱਟੀਆਂ। ਤੇ ਇਹਨਾਂ ਦੋਵਾਂ ਸੰਸਥਾਵਾਂ ਦੇ ਕੰਟਰੋਲ ਰੂਪੀ ਜੇ ਸਿਰਮੌਰ ਚੀਜ਼ ਸੀ ਸਾਡੇ ਲਈ, ਤਾਂ ਉਹ ਸੀ ਤਖਤ ਸਾਹਿਬਾਨ ਤੇ ਜਥੇਦਾਰ। ਕਿਉਂਕਿ ਉਹ ਸਥਾਨ ਦਾ, ਉਸ ਔਰੇ ਦਾ ਰੁਤਬਾ ਹੈ, ਵਿਅਕਤੀ ਵਿਸ਼ੇਸ਼ਤਾ ਨਹੀਂ। ਸਹੀ ਗੱਲ। ਜਥੇਦਾਰ ਗੁਰਚਰਨ ਸਿੰਘ ਟੌਹੜਾ ਅਕਸਰ ਕਹਿੰਦੇ ਹੁੰਦੇ ਸੀ, ਕਹਿੰਦੇ ਇੱਕ ਵਾਰ ਕੋਈ ਗੱਲ ਆਈ ਕਿ ਕਿਸੇ ਨੂੰ ਜਥੇਦਾਰ ਲਾਏਗਾ, ਤੇ ਉਹ ਕਹਿੰਦੇ ਜੀ ਬੜਾ ਕਮਜ਼ੋਰ ਲਾਤਾ। ਉਹ ਕਹਿੰਦੇ ਭਰਾਵਾ, ਬੰਦਾ ਕਮਜ਼ੋਰ ਤੇ ਤਾਕਤਵਰ ਨਹੀਂ ਹੁੰਦਾ, ਉਹਦੇ ਦੀ ਤਾਕਤ ਹੈ। ਜਿਸ ਸਥਾਨ ਤੇ ਬੈਠਿਆ ਉਹ ਇੰਨੀ ਤਾਕਤਵਰ ਹੈ ਕਿ ਆਪ ਸ਼ਕਤੀ ਆ ਜਾਣੀ ਹੈ। ਸੋ ਇਸ ਲਈ ਸਥਾਨ ਦਾ, ਉਹ ਅਹੁਦੇ ਦਾ ਜੋ ਸਤਿਕਾਰ ਹੈ, ਉਹ ਤਖਤ ਸਾਹਿਬਾਨ ਸਿਰਮੌਰ ਸੀਗੇ। ਹੁਣ ਗਿਆਨੀ ਰਘੁਵੀਰ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਨੇ ਜੀ ਜੀ, ਤੇ ਅੱਜ ਕੱਲ ਉਹ ਸੇਵਾ ਨਿਭਾ ਰਹੇ ਸੀ ਬਤੌਰ ਸ੍ਰੀ ਹਰਿਮੰਦਰ ਸਾਹਿਬ ਹੈਡ ਗ੍ਰੰਥੀ ਦੀ। ਠੀਕ ਹੈ। ਖੁਦ ਧਾਮੀ ਸਾਹਿਬ ਬਾਰ-ਬਾਰ ਕਹਿ ਰਹੇ ਸੀ ਕਿ ਜੀ ਉਹ ਸਥਾਨ ਹੈ ਜਿੱਥੇ ਬਾਬਾ ਬੁੱਢਾ ਜੀ ਨੇ ਸੇਵਾ ਕੀਤੀ। ਜੇ ਉਸ ਸਥਾਨ ਤੇ ਗਿਆਨੀ ਰਘੁਵੀਰ ਸਿੰਘ ਇਸ ਸਮੇਂ ਕੁਝ ਕਹਿ ਰਹੇ ਨੇ ਬੈਠ ਕੇ, ਤੇ ਤੁਸੀਂ ਉਹਨਾਂ ਦੀ ਸੁਣ ਲਓ। ਫਿਰ ਤੁਸੀਂ ਸਤਿਕਾਰ ਕਰ ਰਹੇ ਹੋ ਉਸ ਅਹੁਦੇ ਦਾ। ਤੁਸੀਂ ਤਾਂ ਉਹਨਾਂ ਨੂੰ ਮੁਲਾਜ਼ਮ ਵਾਂਗ ਟ੍ਰੀਟ ਕਰਦੇ ਆ। 72 ਘੰਟੇ ਦਾ ਅਲਟੀਮੇਟਮ ਦਿੱਤਾ। ਸਹੀ ਹੈ। ਤੇ ਇੰਤਜ਼ਾਰ 72 ਘੰਟੇ ਕੀ 24 ਘੰਟੇ ਦਾ ਵੀ ਨਹੀਂ ਕੀਤਾ, ਗੱਡੀਆਂ ਤੱਕ ਸਾਰਾ ਕੁਝ ਵਾਪਸ ਲੈ ਲਿਆ ਪਹਿਲਾਂ ਹੀ। ਫਿਰ ਮਨਸ਼ਾ ਕਿਹੜੀ ਆ? ਫਿਰ ਬਰਖਾਸਤ ਕਰਨ ਦਾ ਕੰਮ ਫੈਸਲਾ ਲਿਆ ਵਾ ਸੀ, ਉਸ ਨਾਲ ਹੀ 72 ਘੰਟੇ ਕਾਹਨੂੰ ਉਡੀਕਣਾ ਸੀ? ਮੈਂ ਕਹਿੰਦਾ ਜਾਂਚ ਉਹਨਾਂ ਵੱਲੋਂ ਲੱਗੇ ਜਿਹੜੇ ਦੋਸ਼ਾਂ ਦੀ ਹੋਣੀ ਤਾਂ ਬਣਦੀ ਆ ਜੀ। ਜਾਂਚ ਇਸ ਗੱਲ ਦੀ ਵੀ ਹੋਣੀ ਬਣਦੀ ਹੈ ਕਿ ਜਿਹੜੇ ਉਹ ਇਹ ਕਹਿੰਦੇ ਸੀ ਕਿ ਬਾਦਲ ਸਾਡੇ ਤੇ ਦਬਾਅ ਬਣਾਉਂਦੇ ਸੀ ਕਿ ਕਹਿ ਦੋ 2 ਦਸੰਬਰ ਵਾਲੇ ਫੈਸਲਿਆਂ ਨੂੰ RSS ਨੇ ਕਹਾਇਆ, ਤੇ ਅੱਜ ਜਿਹੜੇ ਉਹ ਖੁਲਾਸੇ ਕਰ ਰਹੇ ਨੇ ਇੰਨੇ ਲੰਮੇ ਸਮੇਂ ਦੀ ਚੁੱਪ ਤੋਂ ਬਾਅਦ, ਅੱਜ ਕਿਹਨਾਂ ਨੇ ਕਹਾਇਆ, ਇਹ ਵੀ ਜਾਂਚ ਹੋ ਜਾਣੀ ਚਾਹੀਦੀ ਹੈ ਕਿ ਅੱਜ ਤਾਂ ਨਹੀਂ ਕੋਈ ਪਿੱਠ ਤੇ ਆ ਗਿਆ ਕੋਈ ਹੋਰ। ਸਹੀ ਹੈ। ਮੈਂ ਕਹਿੰਦਾ ਜਾਂਚ ਸਾਰੇ ਪਾਸੇ ਹੋਵੇ, ਪਰ ਧਾਮੀ ਸਾਹਿਬ ਜਾਂਚ ਕਰਾ ਲੈਂਦੇ
ਚਲੋ ਹੁਣ ਸਵਾਲ ਇਹ ਹੈ ਕਿ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਜਿੰਨੀਆਂ ਗੱਲਾਂ ਕਹੀਆਂ ਗਿਆਨੀ ਰਘੁਵੀਰ ਸਿੰਘ ਨੇ ਹਾਂਜੀ ਉਹ ਸੰਗਤ ਦੇ ਵਿੱਚ, ਆਵਾਮ ਦੇ ਵਿੱਚ, ਲੋਕਾਂ ਦੇ ਵਿੱਚ, ਸਿਆਸੀ ਦਲਾਂ ਦੇ ਵਿੱਚ, ਮੀਡੀਆ ਦੇ ਵਿੱਚ, ਇਸ ਸੰਸਥਾਵਾਂ ਦੇ ਵਿੱਚ ਸਭ ਦੇ ਕੋਲ ਪਹੁੰਚੀਆਂ ਹੋਈਆਂ ਨੇ। ਪਰ ਤੁਹਾਡੇ ਮੇਰੇ ਕਹਿਣ ਦਾ ਅਸਰ ਨਹੀਂ, ਉਸ ਪਦਵੀ ਤੇ ਉਸ ਰੁਤਬੇ ਤੇ ਬੈਠੇ ਕਈ ਵਿਅਕਤੀ ਦਾ ਅਸਰ। ਉਹ ਚੋਂ ਜਿਹੜੀਆਂ ਗੱਲਾਂ ਤਾਜ਼ੀਆਂ ਨੇ ਜੀ, ਬੇਅਦਬੀ ਵਾਲਾ ਮਸਲਾ, ਡੇਰਾ ਸਿਰਸਾ ਮੁਖੀ ਨੂੰ ਮਾਫੀ ਵਾਲਾ ਮਸਲਾ, ਹੈ ਨਾ, ਜਥੇਦਾਰਾਂ ਨੂੰ ਘਰੇ ਬੁਲਾਉਣ ਵਾਲਾ ਮੁੱਦਾ, ਗੋਲਕ ਵਾਲਾ ਮਸਲਾ, ਜ਼ਮੀਨ ਵਾਲਾ ਮਸਲਾ, ਕੱਪੜਿਆਂ ਵਾਲੇ ਮਸਲੇ ਸਾਰੇ ਤਾਜ਼ੇ ਨੇ। ਤਾਂ ਇਹ ਤਾਂ ਬਾਦਲ ਦਲ ਜਦੋਂ ਬਣਿਆ ਅਕਾਲੀ ਦਲ ਤਾਤੋਂ ਤੁਰੇ ਆ ਰਹੇ ਨੇ ਨਾ ਉਸ ਰੂਪ ਚ। ਤੇ ਇਹਨਾਂ ਚੋਂ 90% ਉਹ ਨੇ ਜਿਹੜੇ 2 ਦਸੰਬਰ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਵਾਲ ਦੇ ਰੂਪ ਚ ਸਾਹਮਣੇ ਆਏ ਸੀ। ਔਰ ਉਸ ਸਮੇਂ ਝੋਲੀ ਪਵਾਉਣ ਵਾਲੇ, ਸਾਰੇ ਗੁਨਾਹਾਂ ਨੂੰ ਕਬੂਲ ਕਰਨ ਵਾਲੇ ਸਾਰੇ ਲੀਡਰ, ਹਾਂਜੀ ਕਹਿਣ ਵਾਲੇ ਸਾਰੇ ਲੀਡਰ, ਇਹ ਸਬੂਤ ਨਹੀਂ ਤਾਂ ਹੋਰ ਕੀ ਨੇ ਜੀ? ਫਿਰ ਸਹੀ ਗੱਲ, ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਮੰਨਣਾ, ਇਹ ਤੋਂ ਵੱਡਾ ਸਬੂਤ ਕੀ ਹੈ? ਤੇ ਗਿਆਨੀ ਸੁਖਬੀਰ ਸਿੰਘ ਰੱਖ ਦੇਣ ਧਾਮੀ ਸਾਹਿਬ ਦੇ ਮੂਹਰੇ ਕੇ, ਜਾਂ ਤਾਂ ਕਹਿ ਦਿਓ ਜੀ ਕਿ ਇੱਥੇ ਝੂਠ ਬੋਲਿਆ। ਬੈਠ ਤਾਂ ਕਹੀ ਜਾਂਦੇ ਆ ਬਾਹਰ ਜਾ ਕੇ ਸੁਖਬੀਰ ਕੇ, ਮੈਂ ਤਾਂ ਜੀ ਤਾਂ ਮੰਨ ਲਿਆ ਜੀ ਕਿ ਚਲੋ ਮਾਮਲਾ ਨਿਬੜੇ ਜੀ। ਕਮਾਲ ਹੈ ਵੀ, ਮਤਲਬ ਗੁਰੂ ਦੇ ਸਾਹਮਣੇ ਖੜ ਕੇ ਵੀ ਝੂਠ ਵੀ ਬੋਲਦੇ, ਮਜਬੂਰੀ ਹੋਈ ਸੀ, ਜਾਂ ਉੱਥੋਂ ਜਾ ਕੇ ਹੁਣ ਬਾਹਰ ਝੂਠ ਬੋਲ ਰਹੇ, ਦੁਆ ਚੁੱਕੇ ਗੱਲ ਤਾਂ ਝੂਠ ਬੋਲ ਰਹੇ ਸੀ। ਸਹੀ ਗੱਲ। ਸੋ ਇਸ ਲਈ ਉਹ ਮੈਨੂੰ ਲੱਗਦਾ ਉਹ ਤੋਂ ਵੱਧ ਅਧਿਕਾਰਤ ਕੋਈ ਸਬੂਤ ਨਹੀਂ ਜੇ ਦੇਣੇ ਹੁਣ ਜੀ। ਤੇ ਵੈਸੇ ਜੇ ਧਾਰੇ ਲਿਆ ਕੇ ਉਹਨਾਂ ਨੂੰ ਤੋੜਨਾ ਹੈ, ਮਾਨਹਾਨੀ ਦੇ ਕੇਸ ਕਰਨੇ ਹੈ ਨਾ, ਤੇ ਜਾਂ ਉਹ ਪਤਾ ਲੱਗ ਗਿਆ ਇਹਨਾਂ ਨੂੰ ਕਿ ਉਸ ਪਾਸਿਓਂ ਖੇਡ ਰਹੇ ਨੇ ਜਿੱਥੇ ਕਦੇ ਅਸੀਂ ਝੋਲੀ ਪਏ ਸੀ, ਜਿਨ੍ਹਾਂ ਦੇ ਪੈਣਾ ਅਸੀਂ ਅੱਜ ਵੀ ਝੋਲੀ ਚਾਹੁੰਦੇ ਹਾਂ ਉਹਨਾਂ ਦੇ, ਹੈ ਨਾ, ਤੇ ਪਰ ਅਜੇ ਤਣੀ ਹੈਗੀ, ਇਸ ਲਈ ਚੱਲਣ ਦਿਓ। ਨੁਕਸਾਨ ਕਿਹਦਾ ਕਰ ਰਹੇ ਹਾਂ ਜੀ ਅਸੀਂ? ਜੀ, ਇਹ ਸਾਰੀ ਪ੍ਰਕਿਰਿਆ ਚ ਅਸੀਂ ਮਤਲਬ ਮੌਜੂ ਕਿਹਦਾ ਉਡਾ ਰਹੇ ਹਾਂ? ਆਪਣੀ ਸੰਸਥਾ ਦਾ। ਸਹੀ ਗੱਲ। ਧਾਮੀ ਸਾਹਿਬ ਲਗਾਤਾਰ ਕਹਿ ਰਹੇ ਨੇ ਕਿ ਛੋਟੀਆਂ ਮੋਟੀਆਂ ਚੱਲਦੀਆਂ, ਛੋਟੀਆਂ ਮੋਟੀਆਂ ਵੀ ਕਿਉਂ ਚੱਲਦੀਆਂ? ਤੁਹਾਡਾ ਕੰਟਰੋਲ ਕੀ ਹੈ? ਕਿਉਂ ਇਖਲਾਕ, ਕਿਉਂ ਜ਼ਮੀਰ ਸਾਡੀ ਖਤਮ ਹੋ ਰਹੀ ਹੈ? ਸੋ ਇਹ ਬਹੁਤ ਗੰਭੀਰ ਪਹਿਲੂ ਨੇ, ਇਸ ਦੇ ਉੱਤੇ ਗੰਭੀਰਤਾ ਨਾਲ ਮੰਥਨ ਦੀ ਲੋੜ ਹੈ, ਔਰ ਸ਼੍ਰੋਮਣੀ ਕਮੇਟੀ ਨੂੰ ਮਜ਼ਬੂਤ ਕਰਨ ਦੀ ਲੋੜ ਹੈ, ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਲੋੜ। ਉਹਨਾਂ ਦਾ ਮਜ਼ਬੂਤ ਰਹਿਣਾ, ਜਦੋਂ ਤੱਕ ਤੁਸੀਂ ਸੱਤਾ ਲਾਲਸਾ ਲਈ ਲੜੋਗੇ, ਤੁਸੀਂ ਜੋੜ ਤੋੜ ਕਰੋਗੇ। ਅੱਜ ਦੀ ਇਹੀ ਜਿਹੀ ਕਰਕੇ ਹੋਈ ਰਾਜਨੀਤੀ ਹੈ। ਜਦੋਂ ਤੁਸੀਂ ਮੁੱਦਿਆਂ ਤੇ ਲੜੋਗੇ, ਆਪਣੇ ਆਪ ਤੁਸੀਂ ਵੀ ਮਜ਼ਬੂਤ ਹੋਵੋਗੇ, ਸੱਤਾ ਵੀ ਨੇੜੇ ਆਊਗੀ। ਮੁੱਦਿਆਂ ਤੇ ਆ ਜਾਓ। ਸਹੀ, ਇਹ ਬਹੁਤ ਬੜਾ ਸਵਾਲ ਖੜਾ। ਸੋ ਜਦੋਂ ਵਿਅਕਤੀ ਵਿਸ਼ੇਸ਼ ਦੀ ਪੂਜਾ ਹੋਣ ਲੱਗ ਜਾਂਦੀ ਹੈ ਨਾ, ਫਿਰ ਚਿੰਤਾ। ਮਤਲਬ ਉਹ ਕਹਿੰਦੇ ਜੀ ਪੰਜਾਬ ਬਚਾਓ, ਸੁਖਬੀਰ ਲਿਆਓ, ਅਕਾਲੀ ਦਲ ਦਾ ਨਾਂ ਹੀ ਨਹੀਂ ਕਿਤੇ। ਹਾਂਜੀ, ਅੱਗੇ ਵੀ ਆਪਾਂ ਗੱਲ ਕਰਦੇ ਹਾਂ। ਫਿਰ ਇੱਥੋਂ ਅੰਦਾਜ਼ਾ ਲਾ ਲਓ ਕਿ ਫਿਰ ਕਿਹਦੇ ਕਹੇ ਤੇ ਚੱਲ ਰਿਹਾ ਸਾਰਾ ਵਰਤਾਰਾ। ਲੋਕ ਸਟਰਕਚਰ ਦੇ ਪਿੱਛੇ ਲੱਗਦੇ ਨੇ, ਸਿਧਾਂਤ ਪਿੱਛੇ ਲੱਗਦੇ ਨੇ। ਵਿਅਕਤੀ ਵਿਸ਼ੇਸ਼ ਤਾਂ ਫਿਰ ਜਦੋਂ ਉਹਨਾਂ ਨੂੰ ਕੋਈ ਹੋਰ ਬਿਹਤਰ ਮਿਲ ਗਿਆ ਉਹਦੇ ਪਿੱਛੇ ਲੱਗ ਜਾਣਗੇ। ਵਿਅਕਤੀ ਵਿਸ਼ੇਸ਼ ਵਾਲੀ ਤਾਂ ਰਾਜਨੀਤੀ ਆਪਾਂ ਦੇਖ ਹੀ ਰਹੇ ਨਾ ਕਿੰਨੀ ਭਾਰੂ ਹੋ ਚੁੱਕੀ ਹੈ। ਇੱਕ ਆਲੇ ਦੁਆਲੇ ਨਰਿੰਦਰ ਮੋਦੀ ਇਹੀ ਰਾਜਨੀਤੀ ਕਰਦੇ ਨੇ ਨਾ, ਕੋਈ ਵਿਦੇਸ਼ ਮੰਤਰੀ ਨਹੀਂ, ਕੋਈ ਹੋਰ ਨਹੀਂ, ਬਸ ਜੋ ਐਲਾਨ ਕਰਨਾ ਮੋਦੀ ਨਹੀਂ ਕਰਨਾ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਹੋਵੇ। ਅਗਲੀ ਗੱਲ ਕਰੀਏ ਅੰਮ੍ਰਿਤਸਰੀ ਕੁਲਚਿਆਂ ਦੀ, ਕਹਿੰਦੇ ਇਹਨਾਂ ਦਾ ਅੰਮ੍ਰਿਤਸਰ ਦੇ ਵਿੱਚ ਹੀ ਸਰੂਪ ਬਦਲਿਆ ਪਿਆ ਜੀ ਹੁਣ। ਪ੍ਰਵੀਨ ਜੀ, ਅੰਮ੍ਰਿਤਸਰੀ ਕੁਲਚੇ ਮਤਲਬ ਜਿਵੇਂ ਆਗਰੇ ਵਾਲਾ ਪੇਠਾ ਹੈ ਨਾ, ਹਾਂਜੀ, ਤੇ ਹੈ ਨਾ, ਏਦਾਂ ਕਿੰਨੀਆਂ ਚੀਜ਼ਾਂ ਹਰੇਕ ਥਾਂ ਦੀਆਂ, ਨਾਗਪੁਰ ਦਾ ਸੰਤਰਾ ਜੀ ਹੈ, ਉਹ ਏਦਾਂ ਚੀਜ਼ਾਂ ਮਸ਼ਹੂਰ ਹੁੰਦੀਆਂ ਨੇ, ਹੈ ਨਾ। ਤੇ ਅੰਮ੍ਰਿਤਸਰੀ ਖੇਤਰ, ਲਾਹੌਰ ਖੇਤਰ ਸਾਡਾ ਹੀ ਉਹ ਥਾਂ ਰਿਹਾ ਜਿਹੜਾ ਖਾਣ ਪੀਣ ਦੇ ਪਕਵਾਨ ਵਾਲੇ ਪਾਸਿਓਂ ਬਹੁਤ ਪ੍ਰਚਲਿਤ ਰਿਹਾ। ਜੀ ਜੀ। ਤੇ ਲਾਹੌਰ ਤਾਂ ਅੱਜ ਵੀ ਕਹਿੰਦੇ ਉਹ ਆਪਣੇ ਮਕਾਮ ਨੂੰ ਅਜੇ ਕਾਇਮ ਰੱਖੀ ਫਿਰਦਾ ਕਾਫੀ ਹੱਦ ਤੱਕ। ਸਹੀ ਸਹੀ। ਪਰ ਅੰਮ੍ਰਿਤਸਰ ਜਿਹੜਾ ਸਾਡਾ ਕਈ ਪਾਸਿਓਂ ਬੜਾ ਇਤਿਹਾਸਕ, ਸ਼ਾਨਾਮਤੀ, ਮਾਣਮੱਤੀ, ਚਾਹੇ ਉਹ ਸਿਫਤੀ ਦੇ ਘਰ ਵਾਲੇ ਪਾਸਿਓਂ ਹੈ ਨਾ, ਦੁਨੀਆ ਭਰ ਦੇ ਵਿੱਚ 4 ਦਰਵਾਜ਼ੇ ਉਹ ਜਿਹੜੇ ਖੁੱਲਦੇ ਨੇ ਸਭ ਦੇ ਲਈ, ਚਾਹੇ ਉਹ ਦਰਗਿਆਣਾ ਮੰਦਿਰ ਦੇ ਰੂਪ ਚ, ਚਾਹੇ ਵਾਲਮੀਕੀ ਜੀ ਦੇ ਸਥਾਨ ਦੇ ਰੂਪ, ਚਾਹੇ ਬਾਰਡਰ ਦੇ ਰੂਪ ਚ, ਚਾਹੇ ਖਾਣ ਪੀਣ ਦੇ ਮਾਮਲੇ ਚ ਅੰਮ੍ਰਿਤਸਰੀ ਕੁਲਚਿਆਂ ਦੇ ਰੂਪ ਚ ਬਹੁਤ ਵਿਖਿਆਤ ਹੈ। ਅੱਜ ਅੰਮ੍ਰਿਤਸਰੀ ਕੁਲਚੇ ਅੰਮ੍ਰਿਤਸਰ ਚੋਂ ਨਿਕਲ ਕੇ ਪੰਜਾਬ ਦੇ ਹਰ ਸ਼ਹਿਰ ਕਸਬੇ ਚ ਤੁਹਾਨੂੰ ਰੇੜੀ ਫੜੀ ਢਾਬੇ ਦੇ ਰੂਪ ਚ ਮਿਲ ਜਾਣਗੇ। ਮਿਲਦੇ ਨੇ, ਬਿਲਕੁਲ। ਪੰਜਾਬ ਤੋਂ ਨਿਕਲ ਕੇ ਤੁਹਾਨੂੰ ਦੇਸ਼ ਚ ਵੀ ਮਿਲ ਜਾਣਗੇ। ਤੇ ਦੇਸ਼ ਤੋਂ ਬਾਅਦ ਵਿਦੇਸ਼ ਦੇ ਵਿੱਚ ਵੀ ਜਿੱਥੇ ਪੰਜਾਬੀ ਗਏ ਉੱਥੇ ਅੰਮ੍ਰਿਤਸਰੀ ਕੁਲਚੇ ਨਾਲ ਲੈ ਗਏ। ਉੱਥੇ ਵੀ ਤੁਹਾਡੀ ਰੇਡੀਓ ਟੀਵੀ ਦੀਆਂ ਐਡਾਂ ਦੇ ਵਿੱਚ ਲਿਖਿਆ ਹੁੰਦਾ ਹੈ ਸ਼ਨੀ ਐਤਵਾਰ ਮਿਲਦੇ ਨੇ ਜੀ, 24 ਘੰਟੇ ਮਿਲਦੇ ਨੇ ਜੀ, ਘਰੇ ਪਾਰਟੀ ਚਲਾਓ ਜੀ, ਸਾਰਾ ਕੁਛ। ਜੀ ਜੀ। ਹੁਣ ਸਵਾਲ ਇਹ ਹੈ ਕਿ ਜਿੱਥੋਂ ਇਹ ਤੁਰਿਆ ਕਿ ਉੱਥੇ ਉਹ ਆਪਣੇ ਉਸੇ ਰੂਪ ਚ ਹੈਗਾ। ਮਤਲਬ ਜਿਸ ਤਰ੍ਹਾਂ ਉਹ ਆਲੂ ਨਾਲ ਭਰਿਆ ਬਣਦਾ ਸੀ, ਹੈ ਨਾ, ਜਾਂ ਫਿਰ ਉਹ ਤੰਦੂਰ ਚ ਬਣਦਾ ਸੀ, ਫਿਰ ਗਿੱਲੇ ਛੋਲੇ ਹੈ ਨਾ, ਉਹ ਸਾਰੀ ਪ੍ਰਕਿਰਿਆ ਜਿਹੜੀ ਸੀਗੀ ਰਵਾਇਤੀ ਭਿੱਜੇ ਛੋਲੇ ਵਾਲੀ,
ਕੁਲਚੇ ਵਾਲੀ, ਭਿੱਜੇ ਵਾਲੇ, ਉਹ ਸਾਰਾ ਕੁਝ ਇੱਕ ਰਵਾਇਤ ਸੀ, ਜੀ, ਉਹ ਇੱਕ ਪ੍ਰਕਿਰਿਆ ਸੀ ਕਿ ਹੁਣ ਤੰਦੂਰ ਦੀ ਬਜਾਏ ਓਵਨ ਚ ਬਣਨ ਲੱਗ ਗਿਆ ਜੀ। ਮੈਂ ਸੁਰਿੰਦਰ ਕੋਛੜ ਹੋਰਾਂ ਦੀ ਰਿਪੋਰਟ ਪੜ੍ਹਿਆ ਸੀ, ਬੜੀ ਖੋਜੀ ਰਿਪੋਰਟਾਂ ਲਿਆਉਂਦੇ ਰਹਿੰਦੇ ਨੇ ਉਹ ਕੋਛੜ ਸਾਹਿਬ, ਹੈ ਨਾ, ਬੜਾ ਸਾਰਥਕ ਕੰਮ ਕਰਦੇ ਨੇ। ਮੈਂ ਉਹਨਾਂ ਦੀ ਰਿਪੋਰਟ ਦੇ ਆਧਾਰ ਤੇ ਗੱਲ ਕਰ ਰਿਹਾ ਜੀ। ਹੁਣ ਉਹ ਕਹਿੰਦੇ ਵੀ ਅੰਮ੍ਰਿਤਸਰ ਦੇ ਵਿੱਚ ਹਰ ਰੋਜ਼ 1 ਲੱਖ ਕੁਲਚਾ ਵਿਕਦਾ। ਠੀਕ ਹੈ ਜੀ। ਪਰ ਉਹਦੇ ਰੂਪ ਸਰੂਪ ਇੰਨੇ ਬਣਾਤੇ ਕਿ ਉਹਦੇ ਵਿੱਚ ਅਸਲੀ ਅੰਮ੍ਰਿਤਸਰੀ ਕੁਲਚਾ ਗਵਾਚ ਗਿਆ। ਪਹਿਲਾਂ ਤਾਂ ਉਹਦਾ ਸਵਾਦ ਹੀ ਖਤਮ ਹੋ ਜਾਊਗਾ ਜਨਾਬ। ਮਤਲਬ ਤੌੜੀ ਚ ਬਣਿਆ ਸਾਗ ਤੇ ਕੁੱਕਰ ਚ, ਚੁੱਲ੍ਹੇ ਤੇ ਬਣਿਆ ਸਾਗ ਤੇ ਗੈਸ ਤੇ ਬਣਿਆ ਸਾਗ, ਉਹਦਾ ਫਰਕ ਹੀ ਰਹਿਣਾ ਬਾਈ, ਰਹਿਣਾ ਸਹੀ ਗੱਲ ਹੈ ਨਾ। ਤੇ ਮਤਲਬ ਹਾਰੇ ਚ ਰਿੱਝਿਆ ਦੁੱਧ ਕਾੜੇ ਵਾਲਾ ਤੇ ਗੈਸ ਤੇ ਦਿੱਤਾ ਵਾਲਾ ਫਰਕ ਰਹਿਣਾ ਬਾਈ। ਸੋ ਇਹ ਉਹੀ ਚੀਜ਼ ਆ ਕਿ ਜਿਹੜਾ ਤੰਦੂਰ ਚ ਬਣ ਕੇ ਆਉਣਾ ਸੀ, ਤੁਸੀਂ ਉਹਨੂੰ ਬਦਲ ਕੇ ਲਿਆ ਕੇ ਓਵਨ ਚ ਬਣਾ ਲਿਆ, ਹੁਣ ਉਹਦਾ ਉਹ ਟੇਸਟ ਉਹ ਕਿਵੇਂ ਰਹੂਗਾ। ਉਹ ਤੋਂ ਵੀ ਖਤਰਨਾਕ ਪਹਿਲੂ ਜਿਹੜੇ ਉਹਨਾਂ ਨੇ ਸਾਹਮਣੇ ਹਵਾਲਾ ਰੱਖਿਆ, ਉਹ ਕਹਿੰਦੇ ਵੀ ਅੱਜ ਦੀ ਤਰੀਕ ਚ ਅੰਮ੍ਰਿਤਸਰ ਚ ਜਿਹੜੇ ਮਿਲ ਰਹੇ ਨੇ ਪੈਟੀ ਕੁਲਚਾ, ਠੀਕ ਹੈ ਜੀ, ਫਿਰ ਕਹਿੰਦੇ ਜੀ ਪੀਜ਼ਾ ਕੁਲਚਾ, ਡਰਾਈ ਫਰੂਟ ਕੁਲਚਾ, ਮਿਕਸ ਵੈਜੀਟੇਬਲ ਕੁਲਚਾ, ਗੋਭੀ ਵਾਲਾ ਕੁਲਚਾ, ਪਿਆਜ਼ ਵਾਲਾ ਕੁਲਚਾ, ਅਦਰਕ ਵਾਲਾ ਕੁਲਚਾ, ਮਸ਼ਰੂਮ ਵਾਲਾ ਕੁਲਚਾ, ਮੂੰਗ ਦਾਲ ਵਾਲਾ ਕੁਲਚਾ। ਕਹਿੰਦੇ ਜੀ ਦੱਸੋ ਇਹ ਚ ਅੰਮ੍ਰਿਤਸਰੀ ਕੁਲਚਾ ਕਿੱਥੇ ਰਹਿ ਗਿਆ। ਸਹੀ ਹੈ। ਸੋ ਇੰਨੀਆਂ ਵੈਰਾਈਟੀਆਂ ਬਣਾ ਲਈਆਂ ਸੀ, ਉਹਦਾ ਇੰਨਾ ਕੁਝ ਬਣਾ ਲਿਆ। ਕਹਿੰਦੇ ਬਾਹਰ ਹਲੇ ਕਈ ਥਾਵਾਂ ਤੇ ਤੁਹਾਨੂੰ ਉਹੀ ਪੁਰਾਣਾ ਰੂਪ ਮਿਲ ਜਾਂਦਾ ਕੁਲਚੇ ਦਾ, ਪਰ ਅੰਮ੍ਰਿਤਸਰ ਚ ਗਵਾਚ ਰਿਹਾ ਜੀ। ਸੋ ਇਸ ਲਈ ਅਸੀਂ ਜਿੱਥੇ ਆਪਣੀ ਬੋਲੀ, ਆਪਣਾ ਅੱਜ ਕੌਮਾਂਤਰੀ ਮਾਂ ਬੋਲੀ ਦਿਵਸ ਆ, ਹਾਂਜੀ, ਤੇ ਅੱਜ ਪੰਜਾਬ ਤੋਂ ਲੈ ਕੇ ਦੇਸ਼ ਤੋਂ ਲੈ ਕੇ ਦੁਨੀਆ ਭਰ ਦੇ ਵਿੱਚ ਆਪੋ ਆਪਣੀ ਮਾਂ ਬੋਲੀਆਂ ਦੇ ਨਾਮ ਦੇ ਉੱਤੇ ਸਮਾਗਮ ਹੋਣਗੇ, ਚੰਗੀ ਗੱਲ ਹੈ। ਪਰ ਸਵਾਲ ਇਹ ਹੈ ਕਿ ਉਹ ਜਿਵੇਂ ਕਈ ਵਾਰ ਆਉਂਦਾ ਨਾ ਫਾਦਰ ਡੇ, ਮਦਰ ਡੇ, ਉਵੇਂ ਹੀ ਅਸੀਂ ਜੇ ਦਿਨ ਬਣਾ ਕੇ ਵਿਚਰਨਾ, ਫਿਰ 364 ਦਿਨ ਜੇ ਮਾਂ ਬੋਲੀ ਚੇਤੇ ਨਹੀਂ ਕਰਨੀ, ਫਿਰ ਉਹਦਾ ਕੀ ਫਾਇਦਾ। ਸੋ ਇਸ ਲਈ ਸਾਨੂੰ ਆਪਣੀ ਬੋਲੀ, ਆਪਣਾ ਵਿਰਸਾ, ਆਪਣਾ ਸੱਭਿਆਚਾਰ, ਆਪਣਾ ਖਾਣ ਪੀਣ, ਆਪਣਾ ਪਹਿਰਾਵਾ, ਇਹ ਸਾਰਾ ਕੁਝ ਬਚਾਉਣ ਦੀ ਵੀ ਲੋੜ ਹੈ, ਉਸਨੂੰ ਹੋਰ ਪ੍ਰਫੁੱਲਤ ਤੇ ਮਜ਼ਬੂਤ ਕਰਨ ਦੀ ਵੀ ਲੋੜ ਹੈ ਜੀ। ਬਿਲਕੁਲ। ਤੇ ਜਾਂਦੇ ਗੱਲ ਕਰੀਏ ਕੌਮਾਂਤਰੀ ਵਰਤਾਰੇ ਦੇ ਬਾਰੇ, ਸ਼ਰਮਾ ਜੀ ਖਾਸੀ ਚਰਚਾ ਹੋ ਰਹੀ ਹੈ। ਕਹਿੰਦੇ ਟਰੰਪ ਨੇ ਝਟਕਾ ਮਿਲਿਆ, ਪਹਿਲਾਂ ਟਰੰਪ ਨੇ ਫਿਰ ਦੁਨੀਆ ਨੂੰ ਝਟਕਾ ਦਿੱਤਾ ਜੀ। ਡੋਨਾਲਡ ਟਰੰਪ ਇਸ ਸਮੇਂ ਦੁਨੀਆ ਭਰ ਦੇ ਵਿੱਚ ਸਭ ਦੀਆਂ ਨਜ਼ਰਾਂ 'ਚ ਚੜਿਆ ਹੋਇਆ, ਕਿਸੇ ਨੂੰ ਰੜਕਦਾ ਹੈ, ਕਿਸੇ ਨੂੰ ਭੜਕਦਾ ਹੈ, ਕਿਸੇ ਤੇ ਤੰਗ ਕਰਦਾ ਹੈ, ਕਿਸੇ ਨੂੰ ਖੁਸ਼ ਕਰਦਾ ਹੈ। ਸਹੀ ਹੈ। ਕਦੋਂ ਉਹਦਾ ਤਾਓ ਚੜ ਜਾਵੇ, ਕਦੋਂ ਡਿੱਗ ਜਾਵੇ, ਕਦੋਂ ਚੂੜ ਬਿੰਗੀ ਹੋ ਜਾਵੇ, ਕਦੋਂ ਸਿੱਧੀ ਹੋ ਜਾਵੇ, ਕੋਈ ਨਹੀਂ ਪਤਾ ਕਿਸੇ ਨੂੰ। ਪਰ ਕੱਲ ਜਦੋਂ ਅਮਰੀਕਾ ਦੀ ਅਦਾਲਤ ਦਾ ਫੈਸਲਾ ਆਇਆ, ਤਦ ਉਹਦੇ ਵਿੱਚ ਭਾਰਤ ਨੇ ਵੱਡੀ ਰਾਹਤ ਮਹਿਸੂਸ ਕੀਤੀ। ਜੀ ਜੀ। ਬੋਲਣ ਚਾਹੇ ਨਾ, ਸਾਡੇ ਆਕਾ ਨੇ ਵੀ ਜਿਹੜੇ ਭਾਰਤ ਦੇ ਤਖਤ ਤੇ ਬੈਠੇ ਨੇ, ਸਾਹ ਉਹਨੇ ਵੀ ਸੁੱਖ ਦਾ ਲਿਆ ਹੋਣਾ ਇੱਕ ਵਾਰ, ਜਾਂ ਕੁਝ ਪਲਾਂ ਲਈ ਉਹ ਲਿਆ ਹੋਵੇ, ਉਹ ਆਇਆ ਜੀ। ਫਿਰ ਉਸ ਤੋਂ ਬਾਅਦ ਸਭ ਨੂੰ ਇੰਤਜ਼ਾਰ ਸੀਗਾ ਜਦੋਂ ਟਰੰਪ ਨੇ ਕਿਹਾ ਵੀ ਪ੍ਰੈਸ ਕਾਨਫਰੰਸ ਹੋ ਰਹੀ ਆ ਜੀ, ਕਿਉਂਕਿ ਮਾਨਯੋਗ ਅਦਾਲਤ ਨੇ ਕਹਿਤਾ ਵੀ ਕਿ ਦੁਨੀਆ ਭਰ ਦੇ ਵਿੱਚ ਗਲੋਬਲੀ ਜਿਹੜਾ ਟੈਰਿਫ ਲਾਇਆ ਗਲਤ। 6-3 ਨਾਲ ਤੁਸੀਂ ਮੇਰੇ ਨਾਲ ਬਿਹਤਰ ਜਾਣਦੇ ਹੋ ਸਾਰਾ ਵਰਤਾਰਾ, ਤੁਸੀਂ ਉੱਥੋਂ ਸਾਹਮਣੇ ਬੈਠ ਕੇ ਦੇਖ ਰਹੇ ਹੋ ਸਾਰਾ ਕੁਝ। ਸੋ ਮੈਂ ਭਾਰਤ ਦੇ ਹਵਾਲਿਆਂ ਦੀ ਗੱਲ ਕਰਾਂ ਤਾਂ ਭਾਰਤ ਨੇ ਉਹਦੇ ਵਿੱਚ ਭਾਰਤ ਵੀ ਸੀ ਜੀ। ਸਾਡਾ ਵੀ 18% ਵਾਲਾ ਟੈਰਿਫ ਦਾ ਮਸਲਾ ਅੜਿਆ ਹੋਇਆ ਸੀ, ਮਤਲਬ ਉਹਨੂੰ ਵੀ ਘੱਟ ਦੱਸ ਰਹੇ ਸੀ ਕਿ ਲੋ ਵੀ ਤੁਹਾਡੇ ਤੇ ਰਾਹਤ 18% ਕਰਕੇ ਵੀ, ਜਦੋਂ ਕਿ ਉਹ ਕਿੰਨਾ ਵੱਧ ਕੇ ਆਇਆ। ਤੇ ਉਸ ਤੋਂ ਬਾਅਦ ਜਦੋਂ ਟਰੰਪ ਸਾਹਮਣੇ, ਉਹ ਕਹਿੰਦੇ ਵੀ ਐਂ ਨਹੀਂ ਮੈਂ ਪਿੱਛੇ ਹਟਦਾ, ਮੈਂ ਤਾਂ ਹੋਰ ਵਧਾਉਂ 10%, ਹੁਣ ਕਰ ਲੋ ਜੋ ਕਰਨਾ। ਸਹੀ ਹੈ। ਮੈਂ ਤਾਂ 10% ਵਧਾਉਂਗਾ ਵੀ, ਤੇ ਮੈਂ ਤਾਂ ਐਂ ਜੋੜਨਾ ਉੱਤੇ। ਭਾਰਤ ਦੇ ਮਾਮਲੇ 'ਚ ਕਿਹਾ ਉਹਨਾਂ ਨੇ ਕਿ ਭਾਰਤ ਤੇ ਟੈਰਿਫ ਲੱਗੂਗਾ, ਅਸੀਂ ਟੈਰਿਫ ਨਹੀਂ ਦੇਵਾਂਗੇ ਜੀ ਜੀ। ਫਿਰ ਇਹ ਕਿਹੜੇ ਮੂੰਹ ਨਾਲ ਸਮਝੌਤਾ ਕਹਾਂਗੇ? ਮੋਦੀ ਜੀ ਇਹਨਾਂ ਤਾਂ ਦੱਸ ਦੇਣ ਸਾਨੂੰ। ਸਮਝੌਤਾ ਇੱਕ ਸਾਰਤਾ ਤੇ ਇੱਕ ਸੁਰਤਾ ਤੇ ਹੁੰਦਾ, ਇੱਕ ਪਾਏ ਤੇ ਆ ਕੇ ਹੁੰਦਾ, ਇੱਕ ਮਾਨ ਸਨਮਾਨ ਤੇ ਹੁੰਦਾ। ਇਹਨੂੰ ਡਰਾਉਣਾ, ਧਮਕਾਉਣਾ, ਜਬਰੀ ਗੂਠੇ ਲਵਾਉਣਾ ਕਹਿੰਦੇ ਨੇ ਜਨਾਬ। ਸਹੀ ਹੈ। ਸੋ ਇਸ ਲਈ ਇਹ ਸਾਡੇ ਵਾਲੇ ਚੱਲੇ ਨੇ ਅੱਜ ਗੁਜਰਾਤ ਜੀ, ਕਿ ਗੁਜਰਾਤ ਜਾ ਕੇ ਪ੍ਰੈਸ ਕਰਾਂਗੇ, ਇਹ ਜੀ ਕਿਸਾਨਾਂ ਦੇ ਵਿਰੁੱਧ ਹੈ ਜੀ, ਤੁਸੀਂ ਕਿਸਾਨਾਂ ਦੇ ਡਾਂਗ ਫੇਰ ਰਹੇ ਹੋ, ਹੈ ਨਾ। ਤੇ ਮੋਦੀ ਜੀ ਕਹਿੰਦੇ ਕਿਸਾਨਾਂ ਲਈ ਬਹੁਤ ਵਧੀਆ, ਪਰ ਅਸੀਂ ਦੱਸਾਂਗੇ ਨਹੀਂ ਇਹ ਤਜਵੀਜ਼ ਕੀ ਹੈ ਇਸ ਵਪਾਰ ਸਮਝੌਤੇ 'ਚ ਜੀ। ਸਹੀ ਹੈ। ਸੋ ਸਾਰੇ ਪਾਸੇ ਆਪੋ ਆਪਣੀ ਸਿਆਸਤ, ਆਪੋ ਆਪਣਾ ਰਿਸ਼ਤਾ, ਆਪੋ ਆਪਣਾ ਡਰ ਪੈ ਪਾਲਿਆ ਜਾ ਰਿਹਾ। ਲੋਕਾਂ ਨੂੰ ਇਹ ਲੀਡਰ ਮੂਰਖ ਸਮਝਣ ਲੱਗ ਪਏ ਨੇ, ਚਾਹੇ ਗਲੋਬਲੀ, ਚਾਹੇ ਰਾਸ਼ਟਰੀ ਪੱਧਰ ਤੇ, ਚਾਹੇ ਸੂਬਾਈ ਪੱਧਰ ਤੇ। ਪਰ ਅੱਜ ਦੀ ਤਰੀਕ ਲੋਕ ਬਹੁਤ ਚੇਤਨ ਨੇ। ਸੋ ਐਸਕੇਐਮ ਨੇ ਫੈਸਲਾ ਕਰ ਲਿਆ ਕਿ ਆਜੋ ਫਿਰ ਨਿੱਤਰਾਂਗੇ ਇਸ ਵਪਾਰ ਸਮਝੌਤੇ ਦੇ ਖਿਲਾਫ। ਉਹ ਪੂਰੀ ਤਿਆਰੀ ਨਾਲ ਆ ਰਿਹਾ, ਵੱਡਾ ਅੰਦੋਲਨ ਹੋਣ ਦੀ ਸੰਭਾਵਨਾ ਬਣਦੀ ਜਾ ਰਹੀ ਜੀ। ਬਿਲਕੁਲ। ਦੇਖੋ, ਇਹ ਤਾਂ ਹੁਣ ਗੁਜਰਾਤ ਦੇ ਗੇੜੇ ਲਾ ਰਹੇ ਨੇ, ਕਿਉਂਕਿ ਉੱਥੇ ਐਂਟੀ ਇਨਕਮਬੈਂਸੀ ਬਹੁਤ ਜ਼ਿਆਦਾ ਹੈ। ਭਾਜਪਾ ਨੂੰ ਲੋਕ ਪਹਿਲਾਂ ਜਿੰਨਾ ਨਹੀਂ ਚਾਹੁੰਦੇ, ਤੇ ਹੁਣ ਉਸੇ ਐਂਟੀ ਇਨਕਮਬੈਂਸੀ ਦੇ ਵਿੱਚ ਜਿਹੜੀਆਂ ਵੋਟਾਂ ਹੈਗੀਆਂ ਨੇ, ਜਿਹੜੀਆਂ ਕਾਂਗਰਸ ਨੂੰ ਜਾਣੀਆਂ ਸੀ, ਉਹ ਹੁਣ ਵੰਡ ਦੇਣਗੇ ਹੀ ਭਾਜਪਾ ਨੂੰ। ਫਿਰ
ਕੇਜਰੀਵਾਲ ਜੀ ਨੇ ਦੌਰਾ ਕਰਨਾ ਤੇ ਚੌਪਰ ਸਾਡਾ ਜਾਣਾ, ਤੇ ਇਸ ਲਈ ਭਗਵੰਤ ਮਾਨ ਨੂੰ ਨਾਲ ਜਾਣਾ ਪੈਣਾ ਹੈ। ਬਿਲਕੁਲ ਜੀ, ਬਿਲਕੁਲ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਆਪਣੇ ਨਾਲ ਜੁੜੇ ਸਨ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਸਤਿ ਸ਼੍ਰੀ ਅਕਾਲ, ਧੰਨਵਾਦ।